ਕੀ ਕਹਿਣਾ ਹੈ ਜਦੋਂ ਗੱਲ ਸੁਣਦੇ ਆ ਉਹ ਤਾਂ ਕਹਿੰਦੇ ਵੀ ਪੰਜਾਬ 'ਚ ਸਭ ਤੋਂ ਵੱਧ ਹੋਊਗਾ ਬਾਕੀ ਸਾਰੀਆਂ ਸਟੇਟਾਂ ਨਾਲੋਂ, ਪਰ ਸਭ ਤੋਂ ਵੱਧ ਕਿੰਨਾ? ਕਦੀ ਇਹਦੇ ਤੇ ਗੱਲ ਨਹੀਂ ਹੁੰਦੀ ਸਿੱਧੀ ਲੀਕ ਖਿੱਚ ਕੇ ਵੀ ਮੁੱਖ ਮੰਤਰੀ ਸਾਹਿਬ ਪਹਿਲਾਂ ਹੀ ਸੁਣ ਲਿਆ ਕਰੋ, ਜੋ ਹੱਲ ਕਰਨਾ ਪਹਿਲਾਂ ਹੀ ਕਰ ਦਿਆ ਕਰੋ। ਲੋਕ ਵੀ ਦੁਖੀ ਹੁੰਦੇ ਨੇ, ਕਿਸਾਨ ਵੀ ਆਪਣਾ ਕੰਮ ਛੱਡ ਕੇ ਆਉਂਦੇ ਨੇ, ਅਰਥਚਾਰੇ ਨੂੰ ਵੀ ਢਾਹ ਲੱਗਦੀ ਆ। ਇਹ ਕਿਸਾਨ ਦੇ ਘਰ ਤਾਂ ਇੰਨਾ ਕੰਮ ਆ, 1 ਮਿੰਟ ਦਾ ਕਿਸਾਨ ਕੋਲ ਟਾਈਮ ਨਹੀਂ। ਔਰ ਦੂਜੀ ਗੱਲ ਇਹ ਕਿ ਜੇ ਇੱਥੇ ਧਰਨਾ ਲਾਉਣਾ ਤਾਂ ਬਹੁਤ ਖਰਚ ਹੁੰਦਾ, ਕਿਸੇ ਵੀ ਲੈਵਲ ਤੋਂ ਲਾ ਲਓ। ਜੇ ਕਿ ਸਰਕਾਰ ਨੇ ਇਸ ਪਾਸੇ ਵੱਲ ਜਾਂ ਪ੍ਰਸ਼ਾਸਨ ਨੇ ਜਿਹੜਾ ਸ਼ੂਗਰਫੈਡ ਆਲ ਡਿਪਾਰਟਮੈਂਟ ਆ, ਜਿਹੜਾ ਕੈਨ ਡਿਪਾਰਟਮੈਂਟ ਆ, ਉਹਨੇ ਇੱਧਰ ਨੂੰ ਧਿਆਨ ਨਹੀਂ ਦਿੱਤਾ। ਧਰਨਾ ਅਸੀਂ ਲਾਉਣਾ ਨਹੀਂ ਸੀ, ਧਰਨਾ ਤਾਂ ਅਸੀਂ 1.5-2 ਮਹੀਨਿਆਂ ਤੋਂ ਮੰਗ ਪੱਤਰ ਦੇ ਰਹੇ ਸੀ, ਆਲਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਧਰਨਾ ਨਾ ਲਾਇਆ ਜਾਵੇ। ਪਰ ਧਰਨਾ ਵੀ ਆਪਣੀ ਆਪ ਦੇ ਵਿੱਚ ਇੱਕ ਜਮਹੂਰੀਅਤ ਦੀ ਨਿਸ਼ਾਨੀ ਹੈ ਵੀ ਦੇਸ਼ ਦੇ ਵਿੱਚ ਹਾਲੇ ਲੋਕਤੰਤਰ ਜਿਉਂਦਾ ਹੈ, ਕਿਉਂਕਿ ਧਰਨਾ ਲਾਉਣ ਦੀ ਇਜਾਜ਼ਤ ਹੈ। ਦੇਖੋ, ਨਾ ਸਾਨੂੰ ਕਿਤੇ ਬਾਹਰੋਂ ਫੰਡਿੰਗ ਹੁੰਦੀ ਆ, ਨਾ ਅਸੀਂ ਕਿਤੇ ਫੰਡਿੰਗ ਲਿਆਉਣੇ ਆ, ਨਾ ਅਸੀਂ ਫੰਡਿੰਗ ਵਾਲਾ ਕੰਮ ਕਰਦੇ ਆ, ਨਾ ਅਸੀਂ ਕਿਸੇ ਦਾ ਪੈਸਾ ਲੈ ਕੇ ਸਾਡੀ ਜਥੇਬੰਦੀ ਕੰਮ ਕਰਦੀ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਜਿਹੜਾ ਧੈਨੋਵਾਲੀ ਫਾਟਕ ਤੇ ਲੱਗਾ ਹੋਇਆ ਧਰਨਾ ਸੀ ਉਹ ਤਕਰੀਬਨ ਸਮਾਪਤ ਹੋ ਚੁੱਕਿਆ ਹੈ। ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਜਿਹੜੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਾ ਦੇ ਨਾਲ ਮੀਟਿੰਗ ਕਰਕੇ ਪਰਤੇ ਨੇ। ਕੀ ਕੁਝ ਮੀਟਿੰਗ ਦੇ ਵਿੱਚ ਹੋਇਆ, ਕਿਹੋ ਜੀ ਗੱਲਬਾਤ ਤੋਂ ਬਾਅਦ ਸਿੱਟੇ ਕੀ ਨਿਕਲੇ ਨੇ, ਉਹ ਸਾਰੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਲਵਿੰਦਰ ਸਿੰਘ ਹੋਣੀ ਸਾਡੇ ਨਾਲ ਨੇ, ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ। ਅੱਜ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਮੀਟਿੰਗ ਦੌਰਾਨ ਗੱਲਾਂ ਬਾਤਾਂ ਕਿਹੜੇ ਮੁੱਦਿਆਂ ਦੇ ਉੱਪਰ ਹੋਈਆਂ ਜਿਹੜੇ ਤੁਸੀਂ ਲੈ ਕੇ ਗਏ ਸੀ ਉਹ ਵਿਚਾਰੇ ਗਏ ਹੋਣਗੇ। ਉਸ ਤੋਂ ਬਾਅਦ ਅਸੀਂ CM ਸਾਹਿਬ ਦਾ ਵਰਚਨ ਤਾਂ ਸੁਣਿਆ, ਤੁਹਾਡੇ ਵੱਲੋਂ ਕੀ ਪ੍ਰਤੀਕਿਰਿਆ ਉਹ ਜ਼ਰਾ ਦੱਸੋ। ਦੇਖੋ, 4 ਦਿਨ ਤੋਂ ਧਰਨਾ ਲੱਗਿਆ ਹੋਇਆ ਸੀ ਧੈਨੋਵਾਲੀ ਫਾਟਕ ਦੇ ਉੱਤੇ, ਔਰ ਕੱਲ ਦਾ 12 ਵਜੇ ਦਾ ਜਿਹੜਾ ਰੇਲਵੇ ਟਰੈਕ ਆ ਉਹ ਵੀ ਬੰਦ ਸੀ। ਲੋਕ ਬੜੀ ਮੁਸੀਬਤ ਦੇ ਵਿੱਚ ਵੀ, ਅਸੀਂ ਇਸ ਗੱਲ ਨੂੰ ਵੀ ਸਮਝਦੇ ਹਾਂ ਕਿ ਲੋਕ ਬੜੀ ਮੁਸੀਬਤ ਦੇ ਵਿੱਚ ਆ, ਪਰ ਉਹਦੇ ਵਿੱਚ ਸਰਕਾਰ ਦਾ ਜਿਹੜਾ ਆ ਨਾ ਪੱਖੀ ਰਵੱਈਆ ਜਿਹੜਾ ਸੀਗਾ ਉਹਦੇ ਕਰਕੇ ਜਿਹੜਾ ਉਹ ਹੱਲ ਨਹੀਂ ਸੀ ਹੋ ਸਕਿਆ। ਚਾਹੇ ਉਹ ਲਾ ਲਓ ਕਿ ਜ਼ਿਲ੍ਹੇ ਲੈਵਲ ਤੋਂ ਲਾ ਲਓ, ਚਾਹੇ ਉਹ MLA ਲੈਵਲ ਤੋਂ ਲਾ ਲਓ, ਕਿਸੇ ਵੀ ਲੈਵਲ ਤੋਂ ਲਾ ਲਓ, ਜਿਨ ਕਿ ਸਰਕਾਰ ਨੇ ਇਸ ਪਾਸੇ ਵੱਲ ਜਾਂ ਪ੍ਰਸ਼ਾਸਨ ਨੇ ਜਿਹੜਾ ਸ਼ੂਗਰਫੈਡ ਆਲ ਡਿਪਾਰਟਮੈਂਟ ਆ, ਜਿਹੜਾ ਕੈਨ ਡਿਪਾਰਟਮੈਂਟ ਆ, ਉਹਨੇ ਇੱਧਰ ਨੂੰ ਧਿਆਨ ਨਹੀਂ ਦਿੱਤਾ। ਅਤੇ ਇਹ ਬਣਦਾ ਹੌਲੀ ਅੰਗਿਆਰੀ ਤੋਂ ਵੱਡਾ ਝਗੜਾ ਬਣਿਆ। ਵੱਡਾ ਝਗੜਾ ਬਣ ਕੇ ਕਿਸਾਨ ਜਥੇਬੰਦੀਆਂ ਨੂੰ, ਕਿਸਾਨਾਂ ਨੂੰ ਜਦ ਆਣ ਕੇ ਕੋਲ ਬਿਲਕਦੇ ਸੀ ਅਤੇ ਆਣ ਕੇ ਹਾਈਵੇ ਦੇ ਉੱਤੇ ਬਹਿਣਾ ਪਿਆ। ਦੇਖੋ, ਇਹਦੀ ਸਿੱਧੇ ਤੌਰ 'ਤੇ ਜਿਹੜੀ ਆ ਉਹ ਪੰਜਾਬ ਸਰਕਾਰ ਜ਼ਿੰਮੇਵਾਰ ਆ, ਪ੍ਰਸ਼ਾਸਨਿਕ ਅਧਿਕਾਰੀ ਜ਼ਿੰਮੇਵਾਰ ਆ। ਪਹਿਲੀ ਗੱਲ ਤਾਂ ਇਹ ਆ। ਦੂਜੀ ਗੱਲ ਇਹ ਆ ਕਿ ਦੇਖੋ, ਕਿਸਾਨ ਜਥੇਬੰਦੀਆਂ ਹਰ ਵਕਤ ਜਦੋਂ ਵੀ ਕੋਈ ਆਲਾ ਅਧਿਕਾਰੀ, ਚਾਹੇ ਇੱਥੇ ਦੇ DC ਸਾਹਿਬ ਹੀ ਹੋਣ, ਚਾਹੇ ਇੱਕ SHO ਹੀ ਹੋਵੇ, ਉਹ ਵੀ ਬੁਲਾਉਣ ਤਾਂ ਉਹਦੀ ਵੀ ਗੱਲ ਸੁਣ ਉਸੇ ਟਾਈਮ ਜਾਂਦੀਆਂ ਕਿ ਆਪਾਂ ਮਸਲੇ ਨੂੰ ਵਧਾਉਣਾ ਨਹੀਂ, ਖਤਮ ਕਰਨਾ। ਇਹ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਇੱਕ ਬਾਖੂਬੀ ਸੁਭਾਅ ਆ ਜਿਹੜਾ, ਠੀਕ ਹੈ। ਅਤੇ ਦੇਖੋ, ਜਦੋਂ ਵੀ ਸਾਡੇ ਨਾਲ ਜਦੋਂ ਪਰਸੋਂ ਅਸੀਂ ਧਰਨਾ ਲਾਇਆ, ਇੱਥੇ ਧਰਨਾ ਅਸੀਂ ਲਾਉਣਾ ਨਹੀਂ ਸੀ, ਧਰਨਾ ਤਾਂ ਅਸੀਂ 1.5-2 ਮਹੀਨਿਆਂ ਤੋਂ ਮੰਗ ਪੱਤਰ ਦੇ ਰਹੇ ਸੀ, ਆਲਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਧਰਨਾ ਨਾ ਲਾਇਆ ਜਾਵੇ, ਠੀਕ ਹੈ। 9 ਤਰੀਕ ਨੂੰ ਧਰਨਾ ਲਾਉਣਾ ਸੀ, 8 ਨੂੰ ਅਸੀਂ ਮੀਟਿੰਗ ਖੁੱਡੀਆਂ ਸਾਹਿਬ ਨਾਲ ਕਰ ਲਈ, ਫਿਰ ਅਸੀਂ ਟਾਲ ਦਿੱਤਾ। 17 ਦਾ ਅਸੀਂ ਧਰਨਾ ਅਨਾਊਂਸ ਕੀਤਾ ਵੀ 16 ਨੂੰ ਨਾ ਹੋਵੇ, 15 ਨੂੰ ਮੀਟਿੰਗ ਪੋਸਟਪੋਨ ਕਰ ਦਿੱਤੀ ਗਈ, ਵੀ 16 ਦੀ ਮੀਟਿੰਗ ਆਪਾਂ ਨਹੀਂ ਹੋਈ ਤਾਂ 17 ਨੂੰ ਧਰਨਾ, 17 ਨੂੰ ਫਿਰ ਅਸੀਂ ਮੀਟਿੰਗ ਕਰਕੇ ਫਿਰ 21 ਡੇਟ ਪਾਤੀ। ਚਲੋ, ਜੇ ਕਿਸੇ ਤਰ੍ਹਾਂ ਸਰਕਾਰ ਇਹ ਗੱਲ ਨੂੰ ਮਸਲੇ ਨੂੰ ਹੱਲ ਕਰਦਾ, ਪਰ ਸਰਕਾਰ ਦੀ ਨਾਕਾਮੀ ਰਹੀ ਕਿ ਇਹ ਮਸਲਾ ਜਿਹੜਾ ਹੱਲ ਨਹੀਂ ਹੋਇਆ, ਇਹ ਮਸਲਾ ਵੱਡਾ ਬਣ ਗਿਆ। ਅਤੇ ਕੱਲ੍ਹ ਜਦੋਂ ਸ਼ਾਮੀ ਫਿਰ ਧਰਨਾ, ਜਦੋਂ ਅਸੀਂ ਹਾਈਵੇ ਵੀ ਬੰਦ ਕਰ ਦਿੱਤਾ। ਦੇਖੋ, ਇੱਕ ਪਰਸੋਂ ਵਿੱਚੋਂ ਮੇਰੀ ਗੱਲ ਰਹਿ ਗਈ, 21 ਤਰੀਕ ਸ਼ਾਮ ਨੂੰ ਇੱਕ CM ਸਾਹਿਬ ਦਾ ਟਵੀਟ ਆਇਆ। ਨਹੀਂ 22 ਤਰੀਕ ਦੀ ਸ਼ੂਗਰਫੈਡ ਦੀ, ਸੌਰੀ ਤੋਂ ਗਲਤ ਕਰ, 22 ਤਰੀਕ ਸ਼ੂਗਰਫੈਡ ਦੀ ਮੀਟਿੰਗ ਸੀ। ਅਸੀਂ 21 ਤਰੀਕ ਨੂੰ ਇਕੱਲਾ ਹਾਈਵੇ ਰੋਕਿਆ, ਜਦ ਕਿ ਰੇਲਵੇ ਟਰੈਕ ਵੀ ਰੁਕਣਾ ਸੀ, ਉਹ ਨਹੀਂ ਰੁਕਿਆ। ਵੀ ਚਲੋ ਕੱਲ੍ਹ ਮੀਟਿੰਗ ਆ 22 ਤਰੀਕ ਦੀ, 22 ਦੀ ਮੀਟਿੰਗ ਤੋਂ ਬਾਅਦ ਅਸੀਂ ਹੱਲ ਕਰ ਲਾਂਗੇ। CM ਸਾਹਿਬ ਨੇ ਮੀਟਿੰਗ ਨਹੀਂ ਕੀਤੀ, ਪਰ ਉਹ ਸ਼ਾਮ ਨੂੰ ਇੱਕ ਟਵੀਟ ਆ ਗਿਆ ਉਹਨਾਂ ਦਾ ਕਿ ਕਿਸਾਨ ਜਥੇਬੰਦੀਆਂ ਦੇ ਕੋਲ ਬੰਦੇ ਨਹੀਂ ਰਹਿਣੇ ਜੇ ਇਹੋ ਜਿਹੀ ਗੱਲ ਕਰਨ। ਦੇਖੋ, ਅਸੀਂ 22 ਤਰੀਕ ਨੂੰ ਅਸੀਂ ਬਹੁਤ ਛੋਟਾ ਇਕੱਠ ਰੱਖਿਆ ਸੀ, ਬਹੁਤ ਥੋੜ੍ਹੀਆਂ ਜਿਹੀਆਂ ਆਪਣੀਆਂ ਇਕਾਈਆਂ ਨੂੰ ਕਿਹਾ ਸੀ ਪਹੁੰਚਣ ਨੂੰ, ਵੀ ਧਰਨਾ ਸਮੂਥ ਜਿਹਾ ਚੱਲੀ ਜਾਵੇ, ਚਲੋ ਲੌਂਗ ਚਲਾਉਣਾ ਪੈਣਾ, ਕੋਈ ਗੱਲ ਨਹੀਂ, ਆਪਣਾ ਜਿਹੜਾ ਮਸਲਾ ਹੈ ਉਹ ਹੱਲ ਕਰਾ ਲਈਏ। ਪਰ ਇਹ ਜਿਹੜੀ ਉਹਨਾਂ ਦੇ, ਮਾਫ ਕਰਨਾ ਗੱਲ ਕੱਟ ਰਿਹਾ, ਜਿਹੜੀ ਉਹਨਾਂ ਦੇ ਵੱਲੋਂ ਟਵੀਟ ਕੀਤੀ ਗਈ, ਕਿਤੇ ਨਾ ਕਿਤੇ ਇਹਨੂੰ ਚੋਭ ਮੰਨਦੇ ਹੋ ਵੀ ਮੀਟਿੰਗ ਵੀ ਨਹੀਂ ਕਰਨੀ ਤੇ ਛੇੜਨਾ ਵੀ ਆ ਕਿਸਾਨ? ਮੈਂ ਤੁਹਾਨੂੰ ਦੱਸਦਾ ਨਾ, ਦੇਖੋ, ਉਹ ਜਿਹੜੀ ਚੋਭ ਉਹਨਾਂ ਨੇ ਮਾਰੀ ਉਹ ਕਿਸਾਨਾਂ ਦੇ ਇੰਨੀ ਜ਼ਿਆਦਾ ਲੱਗੀ ਕਿ ਜਦੋਂ 22 ਤਰੀਕ ਦੀ ਜਿਹੜੀ ਮੀਟਿੰਗ ਉਹਨਾਂ ਸ਼ਾਮ ਨੂੰ ਕੀਤੀ ਆ, ਔਰ 23 ਨੂੰ ਇੱਥੇ ਇਕੱਠ ਜਿਹੜਾ ਸੀ ਇੰਨਾ ਜ਼ਿਆਦਾ ਹੋਇਆ ਕਿ ਬੇਹੱਦ ਇਕੱਠ ਦੇ ਰਹਿਣੇ ਟੁੱਟ ਗਏ, ਲੰਗਰਾਂ ਤੱਕ ਮੁੱਕ ਗਏ। ਪੱਲ ਕੇ ਕਿਸਾਨਾਂ ਨੇ ਉਹਦਾ ਰਿਐਕਸ਼ਨ ਕੀਤਾ। ਰਿਐਕਸ਼ਨ ਕਰਨ ਦੇ ਨਾਲ 12 ਵਜੇ ਕਿਸਾਨਾਂ ਨੇ ਸਾਨੂੰ ਵੀ ਮਜਬੂਰ ਕੀਤਾ ਕਿ ਆਪਾਂ ਜਿਹੜਾ ਰੇਲਵੇ ਟਰੈਕ ਆ ਰੋਕਣਾ ਆ।
ਠੀਕ ਹੈ, ਚਲੋ ਸ਼ਾਮੀ ਮੀਟਿੰਗ ਹੋਈ ਸਾਡੀ, ਡੀਜੀਪੀ ਸਾਹਿਬ ਆਏ ਸੀਗੇ ਤੇ ਸਾਡੇ ਜਸਕਰਨ ਭਾਜੀ ਹੁਣੀ ਵੀ ਆਏ ਹੋ ਸੀਗੇ ਤੇ ਉਹਨਾਂ ਦੇ ਨਾਲ ਕੋਈ ਲਗਭਗ 4 ਘੰਟੇ ਪੀਏਬੀ 'ਚ ਮੀਟਿੰਗ ਹੋਈ। ਉਹਨਾਂ ਨਾਲ ਇਹ ਗੱਲ ਹੋਈ ਸੀ ਕਿ ਜੇ ਆਪਾਂ ਸੀਐਮ ਸਾਹਿਬ ਨਾਲ ਕੱਲ ਮੀਟਿੰਗ ਕਰਕੇ ਆਪਾਂ ਮਸਲੇ ਦਾ ਹੱਲ ਕਰ ਲਈਏ ਤਾਂ ਤੁਸੀਂ ਸਵੇਰੇ ਰੇਲਵੇ ਟਰੈਕ ਜਿਹੜਾ ਉਹ ਖੋਲ੍ਹ ਦਿਓ। ਦੇਖੋ ਜਥੇਬੰਦੀਆਂ ਦੇ ਜਿਹੜੇ ਆਗੂ ਸਾਹਿਬਾਨ ਆ, ਜਦੋਂ ਕੋਈ ਕਮਿਟਮੈਂਟ ਕਰੇ ਆਉਂਦੇ ਆ ਕਿਸੇ ਅਫਸਰ ਦੇ ਨਾਲ ਤੇ ਉਹ ਕਮਿਟਮੈਂਟ ਤੋਂ ਭੱਜ ਨਹੀਂ ਹੁੰਦਾ, ਵੀ ਉਹ ਗੱਲ ਫਿਰ ਕਰਨੀ ਪੈਂਦੀ ਹੁੰਦੀ ਆ। ਇਦਾਂ ਫਿਰ ਬੰਦਿਆਂ ਦੀਆਂ ਜਵਾਨਾਂ ਨਹੀਂ ਰਹਿੰਦੀਆਂ। ਫਿਰ ਉਹਨਾਂ ਦੇ ਕਹਿਣ ਮੁਤਲਕ 10 ਵਜੇ ਸਾਨੂੰ ਲੈਟਰ ਆ ਗਈ ਸੀ ਤੇ 10 ਵਜੇ ਅਸੀਂ ਜਿਹੜਾ ਆ ਇਹਦਾ ਧਰਨਾ ਰੇਲਵੇ ਟਰੈਕ ਦਾ ਉਹਨੂੰ ਸਮਾਪਤ ਕਰ ਦਿੱਤਾ। ਹੁਣ ਕਿੰਨੇ ਰੇਟ ਤੇ ਗੱਲ ਮੁੱਕੀ ਹੈ, ਕੀ ਕਹਿਣਾ ਹੈ? ਜਦੋਂ ਗੱਲ ਸੁਣਦੇ ਆ ਉਹ ਤਾਂ ਕਹਿੰਦੇ ਵੀ ਪੰਜਾਬ 'ਚ ਸਭ ਤੋਂ ਵੱਧ ਹੋਊਗਾ ਬਾਕੀ ਸਾਰੀਆਂ ਸਟੇਟਾਂ ਨਾਲੋਂ, ਪਰ ਸਭ ਤੋਂ ਵੱਧ ਕਿੰਨਾ? ਦੇਖੋ ਗੱਲ ਪਤਾ, ਇਹ ਜਿਹੜੀ ਗੱਲ ਉਹਨਾਂ ਦੇ ਨਾਲ ਹੋਈ ਉੱਥੇ ਜਾ ਕੇ ਮੀਟਿੰਗ ਬੜੀ ਸੁਖਾਲੇ ਮਾਹੌਲ ਦੇ ਵਿੱਚ ਹੋਈ ਆ। ਉਹਨਾਂ ਨੇ ਬੜਾ ਭਰੋਸਗੀ ਦਵਾਈ ਆ। ਉਹਨਾਂ ਨੇ ਪਿਛਲਾ ਆਪਣਾ ਮਤਲਬ ਕਿ ਰੈਫਰੈਂਸ ਵੀ ਦਿੱਤਾ ਇਸ ਗੱਲ ਦਾ ਕਿ ਅਸੀਂ ਦੇਖੋ ਪਿਛਲੇ ਸਾਲ ਜਦੋਂ ਰੌਲਾ ਪਿਆ ਸੀ ਰੇਟ ਦਾ, ਅਸੀਂ ਧਰਨਾ ਲਾਉਣ ਲਈ ਤਿਆਰ ਹੋ ਗਏ ਸੀ। ਤੁਹਾਨੂੰ ਵੀ ਪਤਾ ਹੋਣਾ, ਤੁਸੀਂ ਉੱਥੇ ਹੋਣੇ ਆ। ਇੱਥੇ ਰੈਸਟ ਹਾਊਸ ਦੇ ਵਿੱਚ ਮੀਟਿੰਗ ਹੋਈ ਸੀ। ਰੈਸਟ ਹਾਊਸ ਦੇ ਵਿੱਚ ਮੀਟਿੰਗ ਹੋ ਕੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਉਦੋਂ ਖੇਤੀਬਾੜੀ ਮੰਤਰੀ ਸੀ, ਉਹਨਾਂ ਦੇ ਨਾਲ ਸਾਡਾ ਸਮਝੌਤਾ ਹੋਇਆ ਸੀ। ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ 20 ਰੁਪਏ ਰੇਟ ਅਸੀਂ ਜਿਹੜਾ ਆ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵਧਾ ਦੇਵਾਂਗੇ। ਤੁਸੀਂ ਉੱਤੇ ਬਲੀਵ ਕਰੋ। ਦੇਖੋ ਬਲੀਵ ਕਰਨਾ ਪੈਂਦਾ ਹੁੰਦਾ ਸਰਕਾਰਾਂ ਦੇ ਉੱਤੇ, ਇੱਦਾਂ ਨਹੀਂ ਗੱਲ ਸੀਐਮ ਹੋਵੇ ਜਾਂ ਖੇਤੀਬਾੜੀ ਮੰਤਰੀ ਹੋਵੇ, ਸਾਡੇ ਮਾਨਯੋਗ ਆ ਤੇ ਉਹਨਾਂ ਦੇ ਉੱਤੇ ਮਤਲਬ ਕਿ ਉਹ ਅਸੀਂ ਉਸ ਵੇਲੇ ਯਕੀਨ ਕੀਤਾ ਤੇ ਹੁਣ ਅੱਜ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਦੇਖੋ ਕੱਲ ਅਸੀਂ ਪ੍ਰਾਈਵੇਟ ਸ਼ੂਗਰ ਮਿੱਲਾਂ ਵਾਲੇ ਬੁਲਾਏ ਆ, ਉਹਨਾਂ ਦੇ ਨਾਲ ਮੀਟਿੰਗ ਕਰਾਂਗੇ ਕਿਉਂਕਿ ਦੇਖੋ ਪ੍ਰਾਈਵੇਟ ਸ਼ੂਗਰ ਮਿੱਲਾਂ ਨੇ ਵੀ ਰੇਟ ਦੇਣਾ ਤੇ ਉਹਨਾਂ ਦੇ ਨਾਲ ਵੀ ਰੇਟ ਕਰਾਂਗੇ। ਕੱਲ ਨੂੰ ਉਹ ਐਕਸ਼ਨ ਕਰਨ ਕਿਸੇ ਗੱਲ ਦਾ ਤੇ ਅਸੀਂ 28 ਤਰੀਕ ਨੂੰ ਜਿਹੜਾ ਆ ਵਿਧਾਨ ਸਭਾ ਦਾ ਸੈਸ਼ਨ ਆ, ਉਹਦੇ ਵਿੱਚ ਅਸੀਂ ਐਲਾਨ ਕਰਾਂਗੇ ਔਰ ਐਲਾਨ ਕਰਾਂਗੇ ਅਸੀਂ ਪੰਜਾਬ ਦਾ ਸਭ ਤੋਂ ਵੱਧ ਰੇਟ ਕਰਾਂਗੇ, ਇੰਡੀਆ ਦਾ ਸਭ ਤੋਂ ਵੱਧ ਰੇਟ ਪੰਜਾਬ ਹੋਊਗਾ। ਔਰ ਦੂਜੀ ਗੱਲ ਹੈ ਕਿ ਲਗਭਗ ਜਿਹੜੇ ਆ ਉਹ 400 ਪਲੱਸ ਹੀ ਅਸੀਂ ਜਿਹੜਾ ਆ ਉਹ ਐਲਾਨ ਕਰਾਂਗੇ। ਉਹਨਾਂ ਨੇ ਪੱਕਾ ਸਪੈਸੀਫਿਕ ਨਹੀਂ ਦੱਸਿਆ ਵੀ ਇੰਨਾ ਹੋਊਗਾ, ਐਦਾਂ ਕਹਿਤਾ ਵੀ ਮਤਲਬ ਕਿ ਸਭ ਤੋਂ ਵੱਧ ਸਪੈਸੀਫਿਕ। ਦੇਖੋ ਕੁਲਦੀਪ ਸਿੰਘ ਢਾਲੀਵਾਲ ਵੀ ਨਹੀਂ ਦੱਸ ਕੇ ਗਏ ਸੀ, ਯਕੀਨ ਉਹਨਾਂ ਤੇ ਵੀ ਕਰਨਾ ਪਿਆ ਸੀ। ਉਹਨਾਂ ਨੇ ਵੀ ਸਾਨੂੰ ਐਸੇ ਕਹਿ ਦਿੱਤਾ ਸੀ ਕਿ ਅੰਦਰੋਂ ਮੀਟਿੰਗ 'ਚ ਕਹਿ ਦਿੱਤਾ ਸੀ, ਪ੍ਰੈਸ 'ਚ ਨਹੀਂ ਸੀ ਕਿਹਾ ਉਹਨਾਂ ਨੇ ਵੀ। ਭਰੋਸੇਯੋਗਤਾ ਹੁਣ ਤੁਹਾਡੀ ਪੂਰੀ ਹੈ? ਭਰੋਸੇਯੋਗਤਾ ਹੈਗੀ ਆ, ਸਾਨੂੰ ਪਤਾ ਸੀਐਮ ਸਾਹਿਬ ਪ੍ਰੈਸ ਦੇ ਸਾਹਮਣੇ ਕਹਿ ਕੇ ਗਏ ਆ, ਉਹ ਮੁੱਕਰਦੇ ਨਹੀਂ, ਇੱਦੀ ਗੱਲ ਨਹੀਂ ਹੁੰਦੀ। ਬਾਕੀ ਜਿੱਥੋਂ ਮਿੱਲਾਂ ਚਲਾਉਣ ਦੀ ਗੱਲ ਸੀ, ਉਹ 28 ਤਰੀਕ ਨੂੰ ਜਿਹੜੀਆਂ ਕੋਆਪਰੇਟਿਵ ਦੀਆਂ ਜਿੰਨੀਆਂ ਵੀ ਮਿੱਲਾਂ ਆ, ਉਹ ਉਹਨਾਂ ਨੇ ਕੋਆਪਰੇਟਿਵ ਦੇ ਐਮਡੀ ਸਾਹਿਬ ਉੱਥੇ ਬੈਠੇ ਸੀ, ਉਹਨਾਂ ਨੂੰ ਆਦੇਸ਼ ਕਰ ਦਿੱਤੇ ਆ ਉਸੇ ਵੇਲੇ ਭਈ ਕੋਆਪਰੇਟਿਵ ਦੀਆਂ ਸ਼ੂਗਰ ਮਿੱਲਾਂ ਜਿਹੜੀਆਂ ਉਹ ਚਲਾਓ 28 ਤਰੀਕ ਤੱਕ। ਤੇ ਜਿਹੜੀਆਂ ਪ੍ਰਾਈਵੇਟ ਸ਼ੂਗਰ ਮਿੱਲਾਂ, ਇਹਨਾਂ ਦੀ ਕੱਲ੍ਹ ਨੂੰ ਮੀਟਿੰਗ ਰੱਖੀ ਆ, ਇਹ ਵੀ 30 ਤਰੀਕ ਤੱਕ ਵਰਕ ਕਰਨ ਲੱਗ ਜਾਣਗੀਆਂ। ਜਦੋਂ ਮੀਟਿੰਗਾਂ ਹੁੰਦੀਆਂ ਨੇ ਉੱਥੇ ਇਹ ਗੱਲ ਨਹੀਂ ਹੁੰਦੀ ਵੀ ਇਹ ਜਿਹੜਾ ਸਰਕਲ ਪੂਰਾ ਬਣਦਾ, ਪਹਿਲਾਂ ਮੰਗ ਪੱਤਰ ਤੇ ਗੱਲ ਆਉਂਦੀ ਹੈ, ਮੰਗ ਪੱਤਰ ਤੇ ਕੋਈ ਕਾਰਵਾਈ ਨਹੀਂ ਹੁੰਦੀ, ਫਿਰ ਜਾ ਕੇ ਉਹ ਅੱਗੇ ਤੋਂ ਅੱਗੇ ਧਰਨੇ ਤੱਕ ਗੱਲ ਪਹੁੰਚਦੀ ਹੈ। ਕਦੀ ਇਹਦੇ ਤੇ ਗੱਲ ਨਹੀਂ ਹੁੰਦੀ ਸਿੱਧੀ ਲੀਕ ਖਿੱਚ ਕੇ ਵੀ ਮੁੱਖ ਮੰਤਰੀ ਸਾਹਿਬ ਪਹਿਲਾਂ ਹੀ ਸੁਣ ਲਿਆ ਕਰੋ, ਜੋ ਹੱਲ ਕਰਨਾ ਪਹਿਲਾਂ ਹੀ ਕਰ ਦਿਆ ਕਰੋ। ਲੋਕ ਵੀ ਦੁਖੀ ਹੁੰਦੇ ਨੇ, ਕਿਸਾਨ ਵੀ ਆਪਣਾ ਕੰਮ ਛੱਡ ਕੇ ਆਉਂਦੇ ਨੇ, ਅਰਥਚਾਰੇ ਨੂੰ ਵੀ ਢਾਹ ਲੱਗਦੀ ਆ। ਇਹਦੇ ਤੇ ਕਦੀ ਗੱਲ ਹੁੰਦੀ ਹੈ? ਨਹੀਂ, ਅੱਜ ਇਹ ਤੇ ਕਾਫੀ ਲੰਬੀ ਵਿਚਾਰ ਚਰਚਾ ਹੋਈ। ਉਹਨਾਂ ਨੇ ਇਹੀ ਗੱਲ, ਉਹਨਾਂ ਨੇ ਬਿਆਨ ਵੀ ਦਿੱਤਾ ਹੋਇਆ, ਬਿਆਨ ਦੇ ਵਿੱਚ ਵੀ ਲਿਖਿਆ ਹੈ ਕਿ ਜਥੇਬੰਦੀਆਂ ਨਾਲ ਇਸ ਗੱਲ ਤੇ ਵਿਚਾਰ ਚਰਚਾ ਹੋਈ ਵੀ ਜਥੇਬੰਦੀਆਂ ਗਾਹਾਂ ਧਰਨਾ ਨਹੀਂ ਲਾਉਣਗੀਆਂ, ਉਹਨਾਂ ਦਾ ਜਿੰਨੇ ਵੀ ਮਸਲੇ ਹੋਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ। ਉਹਨਾਂ ਨੇ ਇਹ ਬਿਆਨ ਦਿੱਤਾ ਬਕਾਇਦਾ, ਪ੍ਰੈਸ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਦਿੱਤਾ ਬਿਆਨ ਇਹੋ। ਤੇ ਦੇਖੋ ਉਸ ਗੱਲ ਦੇ ਉੱਤੇ ਕਾਫੀ ਲੰਮੀ ਚਰਚਾ ਹੋਈ ਆ ਕਿ ਲੋਕ ਬਹੁਤ ਪਰੇਸ਼ਾਨ ਹੁੰਦੇ ਆ, ਕਿ ਲੋਕ ਸਰਕਾਰ ਨੂੰ ਵੀ ਚੰਗਾ ਮਾੜਾ ਕਹਿੰਦੇ ਆ, ਲੋਕ ਕਿਸਾਨ ਜਥੇਬੰਦੀਆਂ ਨੂੰ ਵੀ ਚੰਗਾ ਮਾੜਾ ਕਹਿੰਦੇ ਆ, ਪਰ ਲੇਕਿਨ ਸਰਕਾਰ ਦੀ ਅਣਗਹਿਲੀ ਕਾਰਨ ਜਾਂ ਅੱਖੋਂ ਪਰੋਖੇ ਗੱਲ ਕਰਨ ਕਾਰਨ ਜਿਹੜੇ ਧਰਨੇ ਵਾਲੇ ਹਾਲਾਤ ਬਣਦੇ ਆ। ਇਹ ਨਹੀਂ ਲਾਉਂਦਾ ਆ ਜੀ ਨਾ ਸ਼ੌਕ। ਦੇਖੋ ਕਿਸਾਨ ਦੇ ਘਰ ਤਾਂ ਇੰਨਾ ਕੰਮ ਆ, 1 ਮਿੰਟ ਦਾ ਕਿਸਾਨ ਕੋਲ ਟਾਈਮ ਨਹੀਂ। ਔਰ ਦੂਜੀ ਗੱਲ ਇਹ ਕਿ ਜੇ ਇੱਥੇ ਧਰਨਾ ਲਾਉਣਾ ਤਾਂ ਬਹੁਤ ਖਰਚ ਹੁੰਦਾ, ਟੈਂਟ ਲੱਗਦਾ, ਲੰਗਰ ਚੱਲਦੇ ਆ, ਡੀਜ਼ਲ ਦਾ 36 ਗਾਹ ਦਾ ਇੰਨਾ ਆਵਾਗੌਣ ਖਰਚ ਹੁੰਦਾ। ਇਹ ਗੱਲ ਤੇ ਤਾਂ ਪਹਿਲਾਂ ਵੀ ਮਾਨ ਸਾਹਿਬ ਕਹਿੰਦੇ ਰਹੇ ਨੇ ਵੀ ਇਹਨਾਂ ਨੇ ਫੰਡ ਦਿਖਾਉਣੇ ਹੁੰਦੇ, ਅੱਗੇ ਜਿੱਥੇ ਦਿਲ ਕਰਦਾ ਦਰੀ ਵਿਛਾ ਲੈਂਦੇ ਨੇ, ਇਹ ਗੱਲਾਂ ਕਹਿੰਦੇ ਰਹੇ ਨੇ। ਤੇ ਹੁਣ ਜਦੋਂ ਤੁਸੀਂ ਕਹਿੰਦੇ ਹੋ ਕਿ ਧਰਨੇ ਦੀ ਗੱਲ ਚਲੋ ਹੋਈ ਹੈ, ਠੀਕ ਹੈ, ਪਰ ਧਰਨਾ ਵੀ ਆਪਣੀ ਆਪ ਦੇ ਵਿੱਚ ਇੱਕ ਜਮਹੂਰੀਅਤ ਦੀ ਨਿਸ਼ਾਨੀ ਹੈ ਵੀ ਦੇਸ਼ ਦੇ ਵਿੱਚ ਹਾਲੇ ਲੋਕਤੰਤਰ ਜਿਉਂਦਾ ਹੈ, ਕਿਉਂਕਿ ਧਰਨਾ ਲਾਉਣ ਦੀ ਇਜਾਜ਼ਤ ਹੈ। ਦੇਖੋ ਲੋਕਤੰਤਰ ਇੱਕ ਹੱਕ ਆ ਸਾਡਾ ਧਰਨਾ ਲਾਉਣਾ। ਜਿੱਥੇ ਤੱਕ ਤੁਸੀਂ ਇਹ ਗੱਲ ਕੀ ਪਈ ਉਹਨਾਂ ਨੇ ਆਪਣੇ ਫੰਡ ਦਿਖਾਉਣੇ ਹੁੰਦੇ ਆ। ਦੇਖੋ ਸਾਡੀ ਇੱਥੇ ਦੁਆਬੇ ਦੀ ਜਥੇਬੰਦੀ ਆ, ਤੀਜਾ ਧਰਨਾ ਸਾਡੀ ਜਥੇਬੰਦੀ ਦਾ ਇੱਥੇ ਲੱਗਾ ਇਹੋ, ਠੀਕ ਹੈ। ਤਿੰਨਾਂ ਧਰਨਿਆਂ ਦੇ ਵਿੱਚ ਅੱਜ ਤੁਸੀਂ ਮੇਰੇ ਤੋਂ ਲੇਖਾ ਜੋਖਾ ਲੈ ਲਓ ਵੀ ਮੈਂ ਕਿਸੇ ਕੋਲੋਂ ਰੁਪਈਆ ਮੰਗ ਕੇ ਲਿਆ। ਮੇਰੀ ਜਥੇਬੰਦੀ ਦੇ ਜਿੰਨੇ ਵੀ ਐਗਜ਼ੈਕਟਿਵ ਦੇ ਮੈਂਬਰ ਆ, ਮੈਂ ਉਹਨਾਂ ਨੂੰ ਲਾਏ ਹੋਏ ਆ 10,000 ਰੁਪਈਆ 6 ਮਹੀਨੇ ਬਾਅਦ ਕਣਕ ਤੇ ਤਾਂ ਝੋਨੇ ਤੇ ਇਕੱਲੇ ਨੂੰ, ਠੀਕ ਹੈ। ਔਰ ਅਸੀਂ ਉਸ ਫੰਡਿੰਗ ਦੇ ਨਾਲ ਆਪਣੀ ਜਥੇਬੰਦੀ ਚਲਾਉਂਦੇ ਆ, ਨਾ ਸਾਨੂੰ ਕਿਤੇ ਬਾਹਰੋਂ ਫੰਡਿੰਗ ਹੁੰਦੀ ਆ,
ਨਾ ਅਸੀਂ ਕਿਤੇ ਫੰਡਿੰਗ ਲਿਆਉਣੇ ਆ, ਨਾ ਅਸੀਂ ਫੰਡਿੰਗ ਵਾਲਾ ਕੰਮ ਕਰਦੇ ਆ, ਨਾ ਅਸੀਂ ਕਿਸੇ ਦਾ ਪੈਸਾ ਲੈ ਕੇ ਸਾਡੀ ਜਥੇਬੰਦੀ ਕੰਮ ਕਰਦੀ ਆ। ਜੇ ਧਰਨਾ ਲਾਊਗੀ ਤਾਂ ਨਿਰੋਲ ਧਰਨਾ ਲਾਊਗੀ, ਔਰ ਉਹਦਾ ਹੱਕ ਜਿਹੜਾ ਹੱਕ ਲੈਣ ਤੱਕ ਜਿਹੜਾ ਆ, ਜਦ ਤੱਕ ਹੱਕ ਦਾ ਪੱਕਾ ਪਰਮਾਨੈਂਟ ਨਹੀਂ ਹੁੰਦਾ ਉੱਤੇ ਅਸੀਂ ਧਰਨਾ ਸੰਪੂਰਨ ਨਹੀਂ ਕਰਦੇ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਕਿਸਾਨ ਆਗੂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।